ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਤਬਦੀਲੀ ਲਿਆਂਦੀ। ਤਬਦੀਲੀ ਦੇ ਵਿੱਚੋਂ 92 ਸੀਟਾਂ ਦੇ ਕੇ ਸਰਕਾਰ ਬਣਾਈ। ਇਹਦਾ ਖਮਿਆਜਾ ਸਾਨੂੰ ਇਹ ਭੁਗਤਣਾ ਪੈ ਰਿਹਾ ਹੈ। ਸੀਐਮ ਨੇ ਪਿਛਲੇ ਵਾਰ 1 ਅਪ੍ਰੈਲ ਮਈ ਦੇ ਵਿੱਚ ਬੇਰੁਜ਼ਗਾਰਾਂ ਨੂੰ ਜਾਂ ਵੱਖ-ਵੱਖ ਜਥੇਬੰਦੀਆਂ ਨੂੰ ਬੁਲਾਇਆ ਸੀ। ਇਸੇ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਖੱਜਲ ਖੁਆਰ ਹੁੰਦੇ ਰਹੇ, ਨਹੀਂ ਮੀਟਿੰਗਾਂ ਕੀਤੀਆਂ। ਸਾਨੂੰ ਇਹ ਲੱਗਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ ਫੇਲ ਹੋ ਚੁੱਕੀ ਹੈ 100 ਦਿਨ ਦੇ ਵਿੱਚ ਹੀ। ਜਿਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਵੀ ਪਿਆ। ਪੰਜਾਬ ਦੇ ਲੋਕਾਂ ਨੇ ਚਿਹਰਾ ਦਿਖਾਇਆ ਹੈਗਾ, ਸ਼ੀਸ਼ਾ ਵਿਖਾਇਆ ਹੈਗਾ ਪੰਜਾਬ ਸਰਕਾਰ ਨੂੰ। ਲੋਕ ਸਭਾ ਜਿਮਨੀ ਚੋਣ ਦੇ ਵਿੱਚ ਸੰਗਰੂਰ ਦੇ ਵਿੱਚ ਮੁੱਖ ਮੰਤਰੀ ਸਾਡੇ ਪੰਜਾਬ ਦੇ ਅਨਾਉਂਸਮੈਂਟਾਂ ਕਰਦੇ ਆ, ਕੋਈ ਇਸ਼ਤਿਹਾਰ ਜਾਰੀ ਨਹੀਂ ਹੋਇਆ ਅਜੇ ਤੱਕ, ਕੋਈ ਅਪਲਾਈ ਹੋਣਾ ਸ਼ੁਰੂ ਨਹੀਂ ਹੋਇਆ, ਕੋਈ ਪੇਪਰ ਨਹੀਂ ਕੰਡਕਟ ਕੀਤਾ। ਸਿਰਫ ਲਗਾਤਾਰ ਸੁਰਖੀਆਂ ਬਟੋਰੀਆਂ ਜਾ ਰਹੀਆਂ ਨੇ, ਜਿਵੇਂ 37,000 ਕੱਚੇ ਕਾਮਿਆਂ ਨੂੰ ਰੈਗੂਲਰ ਤੀਜੀ ਵਾਰ ਕੀਤਾ ਜਾ ਰਿਹਾ। ਜਦੋਂ ਮੰਤਰੀ ਬਣ ਗਏ ਤਾਂ 1 ਮਈ ਮਜ਼ਦੂਰ ਦਿਵਸ ਵਾਲੇ ਦਿਨ ਬਰਨਾਲੇ ਉੱਥੇ ਬੇਰੁਜ਼ਗਾਰਾਂ ਦੀਆਂ ਪੱਗਾਂ ਲਾਈਆਂ ਗਈਆਂ। ਸੰਗਰੂਰ ਬਰਨਾਲੇ ਜਿੱਥੇ ਉਹਨਾਂ ਦੀ ਆਪਦੀ ਰਿਹਾਇਸ਼ ਹੈ। ਮੈਂ ਮਰਨ ਵਰਤ ਤੇ ਬੈਠਾ ਮੀਥੇਰ ਦੀ ਕੋਠੀ ਅੱਗੇ। ਤੀਜੇ ਦਿਨ ਸਿਹਤ ਖਰਾਬ ਹੋਣ ਕਰਕੇ ਮਰਨ ਵਰਤ ਇਹਨਾਂ ਨੇ ਖੁਲਾ ਦਿੱਤਾ ਗਿਆ ਮੇਰਾ, ਔਰ ਆਸ਼ਵਾਸਨ ਦਿੱਤਾ ਸੀ ਤੁਹਾਨੂੰ ਜਲਦੀ ਅਪਲਾਈ ਕਰਾ ਦਿਆਂਗੇ ਸਾਰਿਆਂ ਨੂੰ। ਸਾਨੂੰ ਜਦੋਂ ਸਰਕਾਰ ਬਣੀ ਸੀ ਬਹੁਤ ਉਮੀਦਾਂ ਸੀ, ਸਾਰਿਆਂ ਨੂੰ ਉਮੀਦਾਂ ਸੀਗੀਆਂ, ਲੇਕਿਨ ਜਿਵੇਂ ਜਿਵੇਂ ਸਾਡੀਆਂ ਮੀਟਿੰਗਾਂ ਹੁੰਦੀਆਂ ਗਈਆਂ ਉਵੇਂ ਉਵੇਂ ਉਮੀਦਾਂ ਜਿਹੜੀਆਂ ਸਾਰੀਆਂ ਉਤਰਦੀਆਂ ਜਾ ਰਹੀਆਂ ਸਾਰੀਆਂ, ਔਰ ਪਤਾ ਲੱਗਦਾ ਜਾ ਰਿਹਾ ਇਹ ਦੂਜੀਆਂ ਸਰਕਾਰਾਂ ਤੋਂ ਵੀ ਨਿਖੇਧ ਸਰਕਾਰ ਹੈ। TV84 ਇੰਡੀਆ ਦੇ ਨਾਲ ਜੁੜੇ ਹੋ। ਮੈਂ ਰਜਿੰਦਰ ਸਿੰਘ ਸਭਰਾ। ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਲੋਕਾਂ ਨੇ ਇੱਕ ਆਮ ਇਨਸਾਨ ਜਾਣ ਕੇ, ਆਮ ਵਿਅਕਤੀ ਜਾਣ ਕੇ ਬਹੁਤ ਵੱਡਾ ਫਤਵਾ ਦਿੱਤਾ ਸੀ। ਪਰ ਜਿਹੜੀਆਂ ਆਮ ਆਦਮੀ ਪਾਰਟੀ ਦੇ ਸਾਹਮਣੇ ਜਿਹੜੀਆਂ ਵੱਡੀਆਂ ਚੁਣੌਤੀਆਂ ਨੇ, ਕਿਤੇ ਨਾ ਕਿਤੇ ਉਹ ਚੁਣੌਤੀਆਂ ਅਜੇ ਵੀ ਉਸੇ ਤਰ੍ਹਾਂ ਜਿਉਂਦੀਆਂ ਤਿਉਂ ਖੜੀਆਂ ਨਜ਼ਰ ਆ ਰਹੀਆਂ ਨੇ। ਕਿਉਂਕਿ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਜਾਂਦਾ, ਵੱਖ-ਵੱਖ ਬਜਟ ਪਾਸ ਕੀਤੇ ਜਾਂਦੇ ਆ, ਵੱਖ-ਵੱਖ ਮੁੱਦਿਆਂ ਨੂੰ ਲੈ ਕੇ ਜਿਹੜੇ ਪੰਜਾਬ ਦੇ ਨਾਲ ਦਰਪੇਸ਼ ਚੁਣੌਤੀਆਂ ਨੇ। ਪਰ ਮੁੱਖ ਮੁੱਦਾ ਰੁਜ਼ਗਾਰੀ, ਬੇਰੁਜ਼ਗਾਰੀ ਦਾ ਹੈ। ਪੰਜਾਬ ਦੇ ਜਿਹੜੇ ਨੌਜਵਾਨ ਹੈ ਬੇਰੁਜ਼ਗਾਰ ਨੇ, ਚਾਹੇ ਇਹਦੇ ਨਾਲ ਜੁੜੀਆਂ ਹੋਰ ਤਮਾਮ ਮਸਲਾ ਹੈ। ਤਾਂ ਇਹਦੇ ਜਦੋਂ ਗੱਲ ਕਰਦੇ ਹਾਂ ਤਾਂ ਤਕਰੀਬਨ 35,000 ਜਿਹੜੇ ਲੋਕ ਨੇ ਬੇਰੁਜ਼ਗਾਰ ਨੇ, ਉਹਨਾਂ ਦੇ ਵਿੱਚ ਜਾਂ ਵੱਖ-ਵੱਖ ਹੋਰ ਜਿਹੜੇ ਅਦਾਰਿਆਂ ਦੇ ਨਾਲ ਸੰਬੰਧਿਤ ਨੇ, ਹੈਲਥ ਵਰਕਰ ਨੇ, ਜਾਂ ਇਸ ਤਰ੍ਹਾਂ ਦੇ ਤਮਾਮ ਜਿਹੜੇ ਕਹਿ ਸਕਦੇ ਹਾਂ ਕਿ ਅਦਾਰੇ, ਉਹਨਾਂ ਦੀਆਂ ਮੰਗਾਂ ਨੇ। ਤਾਂ ਅੱਜ ਸੀਐਮ ਭਗਵੰਤ ਮਾਨ ਦੇ ਨਾਲ ਮੀਟਿੰਗ ਕਰਨ ਵਾਸਤੇ ਤਕਰੀਬਨ ਦੂਜਾ ਦਿਨ ਹੈ। ਦੂਜੇ ਦਿਨ ਵੀ ਮੀਟਿੰਗ ਦੀ ਤਾਂ ਵਿੱਚ ਨੇ ਕਿ ਮੀਟਿੰਗ ਹੋਵੇਗੀ ਤਾਂ ਸੀਐਮ ਹਾਊਸ ਦੇ ਬਾਹਰ ਖੜੇ ਨੇ ਸਾਡੇ ਨਾਲ ਕੁਝ ਲੋਕ, ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ। ਬਾਈ ਸਭ ਤੋਂ ਪਹਿਲਾਂ ਨਾਮ ਦੱਸੋ, ਨਾਮ ਕੀ? ਸੁਖਵਿੰਦਰ ਸਿੰਘ ਢਿੱਲਵਾਂ, ਟੈਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ। ਕਿਹੜੀ ਜਗ੍ਹਾ ਤੋਂ ਆਏ ਹੋ? ਬਰਨਾਲਾ ਜ਼ਿਲ੍ਹਾ ਸਾਡਾ ਜੀ। ਬੇਰੁਜ਼ਗਾਰਾਂ ਪਿਛਲੇ ਲੰਬੇ ਸਮੇਂ ਤੋਂ। ਜਿਵੇਂ ਮੈਂ ਗੱਲ ਕੀਤੀ ਹੈ ਕਿ ਤਕਰੀਬਨ 35,000 ਦੇ ਕਰੀਬ ਜਿਹੜੇ ਕੁੱਲ ਵਰਕਰ ਨੇ ਜਿਨ੍ਹਾਂ ਦੇ ਵਿੱਚ ਬੇਰੁਜ਼ਗਾਰ ਨੇ, ਚਾਹੇ ਉਹ ਹੈਲਥ ਵਰਕਰ ਨੇ, ਵੱਖ-ਵੱਖ ਮੰਗਾਂ ਨੇ ਉਹਨਾਂ ਦੀਆਂ। ਤਾਂ ਟੋਟਲ ਪਹਿਲਾਂ ਕਿਸੇ ਹੋਰ ਅਧਿਕਾਰੀ ਦੇ ਨਾਲ ਜਦੋਂ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਹੈ, ਕਿਸੇ ਦੇ ਨਾਲ ਮੀਟਿੰਗ ਹੋਈ ਤੁਹਾਡੀ? ਪਹਿਲੇ ਤਾਂ ਇਹ ਹੈ ਕਿ 35,000 ਦੇ ਕਰੀਬ ਇਕੱਲੇ ਬੀਐਡ ਟੈਟ ਪਾਸ ਹੈ। ਬੀਐਡ ਕਰਨ ਤੋਂ ਬਾਅਦ 'ਚ ਇੱਕ ਟੈਟ ਦਾ ਪੇਪਰ ਪਾਸ ਕਰਨਾ ਹੁੰਦਾ, ਜਿਹੜਾ ਇੱਥੋਂ ਦੀ ਸਰਕਾਰ ਜਾਂ ਇੱਥੋਂ ਦੇ ਸੀਐਮ ਪਹਿਲਾਂ ਖੁਦ ਆਖਦੇ ਹੁੰਦੇ ਸੀ ਕਿ ਇੱਕ IAS ਦੇ ਬਰਾਬਰ ਹੈ। ਜਿਹੜਾ ਟੈਟ ਦਾ ਪੇਪਰ ਪਾਸ ਕਰ ਲੈਂਦਾ ਤਾਂ ਕਾਫੀ ਟਫ ਕੰਪੀਟੀਸ਼ਨ 'ਚੋਂ ਲੰਘਦਾ। ਉਹ ਟੈਟ ਦਾ ਪੇਪਰ ਵੀ ਪਾਸ ਕੀਤਾ। ਬੀਐਡ ਪਾਸ ਬਹੁਤ ਲੋਕ ਨੇ, ਪਰੰਤੂ ਟੈਟ ਪਾਸ 35,000 ਦੇ ਕਰੀਬ ਹੈ। 2,000 ਦੇ ਕਰੀਬ ਹੈਲਥ ਵਰਕਰ ਨੇ ਜਿਨ੍ਹਾਂ ਨੂੰ ਅਸੀਂ ਬਿਲੋਂਗ ਕਰਦੇ ਹਾਂ ਬੇਰੁਜ਼ਗਾਰ ਯੂਨੀਅਨ ਵੱਲੋਂ। ਪਿਛਲੇ ਦਿਨਾਂ ਦੇ ਵਿੱਚ ਸੀਐਮ ਦੀ ਕੋਠੀ ਅੱਗੇ ਸੰਗਰੂਰ ਧਰਨਾ ਚੱਲਦਾ ਰਿਹਾ। ਉੱਥੇ ਭਰੋਸਾ ਦਿੱਤਾ ਕਿ ਤੁਹਾਡੀਆਂ ਮੀਟਿੰਗਾਂ ਚੰਡੀਗੜ੍ਹ ਦੇ ਵਿੱਚ ਹੋਣਗੀਆਂ। ਸਾਨੂੰ ਲੱਗਦਾ ਸੀਗਾ ਸਰਕਾਰ ਕਹਿੰਦੀ ਹੈ ਕਿ ਜ਼ਿਲ੍ਹਿਆਂ ਤੋਂ ਜਾਂ ਬਲਾਕਾਂ ਤੋਂ ਜਾਂ ਤਹਿਸੀਲਾਂ ਤੋਂ ਜਾਂ ਹਲਕਿਆਂ ਤੋਂ ਸਰਕਾਰ ਚੱਲਣੀ ਹੈ। ਸਾਨੂੰ ਪਿਛਲੀਆਂ ਸਰਕਾਰਾਂ ਦੇ ਵਾਂਗ ਖੱਜਲ ਖੁਆਰੀ ਨਹੀਂ ਚੱਲਣੀ ਪੈਣੀ, ਚੰਡੀਗੜ੍ਹ ਨਹੀਂ ਜਾਣਾ ਪੈਣਾ, ਬੇਆਰਾਮੀ ਨਹੀਂ ਚੱਲਣੀ ਪੈਣੀ, ਕਿਰਾਏ ਭਾੜੇ ਲਾ ਕੇ ਬੇਰੁਜ਼ਗਾਰ ਜਿਹੜੇ ਅਸੀਂ ਇੱਥੇ ਪਹੁੰਚਦੇ ਹਾਂ, ਜਿਹੜਾ ਉਹ ਸਾਰੀਆਂ ਸਮੱਸਿਆਵਾਂ ਦਾ ਸਾਡਾ ਨਿਪਟਾਰਾ ਹੋ ਜਾਣਾ ਜਦੋਂ ਸਾਡੀ ਸਰਕਾਰ ਬਣ ਗਈ। ਪੰਜਾਬ ਦੇ ਲੋਕਾਂ ਨੇ ਬੜੀ ਵੱਡੀ ਤਬਦੀਲੀ ਲਿਆਂਦੀ। ਤਬਦੀਲੀ ਦੇ ਵਿੱਚੋਂ 92 ਸੀਟਾਂ ਦੇ ਕੇ ਸਰਕਾਰ ਬਣਾਈ। ਇਹਦਾ ਖਮਿਆਜਾ ਸਾਨੂੰ ਇਹ ਭੁਗਤਣਾ ਪੈ ਰਿਹਾ ਕਿ ਅੱਜ ਦੂਜੀ ਵਾਰ ਸੀਐਮ ਨੇ ਪਿਛਲੇ ਵਾਰ 1 ਅਪ੍ਰੈਲ ਮਈ ਦੇ ਵਿੱਚ ਬੇਰੁਜ਼ਗਾਰਾਂ ਨੂੰ ਜਾਂ ਵੱਖ-ਵੱਖ ਜਥੇਬੰਦੀਆਂ ਨੂੰ ਬੁਲਾਇਆ ਸੀ। ਇਸੇ ਗਰਾਊਂਡ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਖੱਜਲ ਖੁਆਰ ਹੁੰਦੇ ਰਹੇ, ਨਹੀਂ ਮੀਟਿੰਗਾਂ ਕੀਤੀਆਂ। ਕਿਹਦੇ ਰਾਹੀਂ ਬੁਲਾਇਆ ਜਾਂਦਾ ਸੀ? ਜ਼ਿਲ੍ਹਾ ਡੀਸੀ ਦਫ਼ਤਰਾਂ ਤੋਂ ਲੈਟਰ ਜਾਰੀ ਹੁੰਦੇ ਆ। ਉੱਥੇ ਕੋਈ ਡਿਊਟੀ ਮੈਜਿਸਟ੍ਰੇਟ, ਕੋਈ ਨਾਇਬ ਤਹਿਸੀਲਦਾਰ, ਐਸਡੀਐਮ ਜਾਂ ਡੀਸੀ ਹੁੰਦਾ। ਜਿਹੜੀਆਂ ਹੁਣ ਤਾਜ਼ਾ ਚੋਣਾਂ ਹੋ ਕੇ ਹਟੀਆਂ ਨੇ 7 ਕਰੀਬ ਜਥੇਬੰਦੀਆਂ ਦਾ ਸੀਐਮ ਦੀ ਕੋਠੀ ਦੇ ਗੇਟ ਤੇ ਡ੍ਰੀਮਲੈਂਡ ਜਿਹੜਾ ਸੰਗਰੂਰ ਜਿੱਥੇ ਰਿਹਾਇਸ਼ ਹੈ, ਸੀਐਮ ਦੀ ਆਰਜੀ ਰਿਹਾਇਸ਼ ਹੈ, ਉੱਥੇ ਧਰਨੇ ਚੱਲਦੇ ਸੀ। ਉੱਥੇ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਮੀਟਿੰਗਾਂ 28 ਅਤੇ 29 ਤਰੀਕ ਨੂੰ, ਅੱਜ ਤੇ ਜਿਹੜਾ ਬੀਤਿਆ ਕੱਲ੍ਹ ਲੰਘ ਗਿਆ, ਇਸ ਦਿਨਾਂ ਦੇ ਦੌਰਾਨ ਹੋਣੀਆਂ ਨੇ। ਕੱਲ੍ਹ ਸਾਰਾ ਦਿਨ ਤਪਦੀ ਗਰਮੀ ਦੇ ਵਿੱਚ ਸਾਡੇ ਬੇਰੁਜ਼ਗਾਰ ਸਾਥੀ ਜਾਂ ਵੱਖ-ਵੱਖ ਜਥੇਬੰਦੀਆਂ ਦੇ ਸਾਥੀ ਸਵੇਰ ਤੋਂ ਸ਼ਾਮ ਤੱਕ ਉਡੀਕ ਕੇ ਵਾਪਸ ਚਲੇ ਗਏ। ਭਰੋਸਾ ਦਿੱਤਾ ਗਿਆ ਕਿ ਮੀਟਿੰਗਾਂ ਤੁਹਾਡੀ ਅੱਜ ਨਹੀਂ ਹੋ ਸਕਦੀਆਂ, ਕੱਲ੍ਹ ਹੋਣਗੀਆਂ, ਭਾਵ ਕਿ 29 ਤਰੀਕ ਨੂੰ ਹੋਣਗੀਆਂ। ਅੱਜ 29 ਤਰੀਕ ਵਾਸਤੇ ਇੱਕ ਹੋਰ ਵੱਖਰਾ ਸ਼ਡਿਊਲ ਹੈ, ਕਾਫੀ ਲਿਸਟ ਹੈਗੀ ਜਿਹਦੇ ਵਿੱਚ ਬੇਰੁਜ਼ਗਾਰ ਜਾਂ ਹੋਰ ਜਥੇਬੰਦੀਆਂ ਦੀਆਂ ਮੀਟਿੰਗਾਂ ਨੇ। ਅੱਜ ਤੱਕ ਹੁਣ 11-12 ਵਜੇ ਵੱਜਣ ਵਾਲੇ, ਅੱਜ ਤੱਕ ਵੀ ਕੋਈ ਮੀਟਿੰਗ ਨਹੀਂ, ਜਿਹਦੇ ਵਿੱਚੋਂ ਸਾਨੂੰ ਇਹ ਲੱਗਦਾ ਹੈ ਕਿ ਸਰਕਾਰ ਪੂਰੀ ਤਰ੍ਹਾਂ
ਫੇਲ ਹੋ ਚੁੱਕੀ ਹੈ 100 ਦਿਨ ਦੇ ਵਿੱਚ ਹੀ, ਜਿਹਦਾ ਖਮਿਆਜਾ ਸਰਕਾਰ ਨੂੰ ਭੁਗਤਣਾ ਵੀ ਪਿਆ। ਪੰਜਾਬ ਦੇ ਲੋਕਾਂ ਨੇ ਚਿਹਰਾ ਦਿਖਾਇਆ ਹੈਗਾ, ਸ਼ੀਸ਼ਾ ਵਿਖਾਇਆ ਹੈਗਾ ਪੰਜਾਬ ਸਰਕਾਰ ਨੂੰ ਲੋਕ ਸਭਾ ਜਿਮਨੀ ਚੋਣ ਦੇ ਵਿੱਚ ਸੰਗਰੂਰ ਦੇ ਵਿੱਚ। ਬੀਤੇ ਕੱਲ੍ਹ ਵੀ ਕੋਈ ਮੀਟਿੰਗ ਨਹੀਂ ਹੋਈ, ਅੱਜ ਵੀ ਕੋਈ ਮੀਟਿੰਗ ਨਹੀਂ ਹੋਈ, ਕੋਈ ਤਬਦੀਲੀ ਨਹੀਂ ਆਈ। ਸਗੋਂ ਜਿਹੜੀਆਂ ਪਿਛਲੀ ਕਾਂਗਰਸ ਸਰਕਾਰ ਵੇਲੇ ਦੀਆਂ ਕੁਝ ਕੁ ਭਰਤੀਆਂ ਨਿਕਲੀਆਂ ਸੀ, ਅਧਵਾਟੇ ਲਟਕਦੀਆਂ ਸੀ, ਉਹਨਾਂ ਨੂੰ ਜਿਉਂ ਦੀ ਤਿਉਂ ਲਮਕਾਇਆ ਜਾ ਰਿਹਾ। ਕੋਈ ਪ੍ਰੋਸੈਸ ਕੰਪਲੀਟ ਨਹੀਂ ਕੀਤਾ। ਨਵੀਆਂ ਭਰਤੀਆਂ ਦੇ ਸਿਰਫ ਅਨਾਉਂਸਮੈਂਟ ਕੀਤੀ ਜਾਂਦੀ ਹੈ। ਵਿਧਾਨ ਸਭਾ ਦੇ ਵਿੱਚ ਵੀ ਬੀਤੇ 2 ਦਿਨ ਤੋਂ ਜਿਹੜਾ ਸੈਸ਼ਨ ਚੱਲਦਾ ਹੈ, ਉੱਥੇ ਵੀ ਸਿੱਖਿਆ ਮੰਤਰੀ ਸਾਡੇ ਪੰਜਾਬ ਦੇ ਅਨਾਉਂਸਮੈਂਟਾਂ ਕਰਦੇ ਆ। ਕੋਈ ਇਸ਼ਤਿਹਾਰ ਜਾਰੀ ਨਹੀਂ ਹੋਇਆ ਅਜੇ ਤੱਕ, ਕੋਈ ਅਪਲਾਈ ਹੋਣਾ ਸ਼ੁਰੂ ਨਹੀਂ ਹੋਇਆ, ਕੋਈ ਪੇਪਰ ਨਹੀਂ ਕੰਡਕਟ ਕੀਤਾ। ਸਿਰਫ ਲਗਾਤਾਰ ਸੁਰਖੀਆਂ ਬਟੋਰੀਆਂ ਜਾ ਰਹੀਆਂ ਨੇ, ਜਿਵੇਂ 37,000 ਕੱਚੇ ਕਾਮਿਆਂ ਨੂੰ ਰੈਗੂਲਰ ਤੀਜੀ ਵਾਰ ਕੀਤਾ ਜਾ ਰਿਹਾ। ਪਿਛਲੀਆਂ ਸਰਕਾਰਾਂ 2 ਵਾਰ ਰੈਗੂਲਰ ਕਰ ਗਈਆਂ, ਤੀਜੀ ਵਾਰ ਕੱਚੇ ਕਾਮਿਆਂ ਨੂੰ ਇਸ ਨਵੀਂ ਸਰਕਾਰ ਨੇ ਰੈਗੂਲਰ ਕੀਤਾ। ਕੁਝ ਵੀ ਨਹੀਂ ਬਦਲਿਆ, ਸਾਰਾ ਕੁਝ ਜਿਉਂ ਦੀ ਤਿਉਂ ਚੱਲ ਰਿਹਾ। ਤੁਹਾਡੀ ਅਸਲ ਦੇ ਵਿੱਚ ਜਿਹੜੀ ਤੁਹਾਡੀ ਮੰਗ ਹੈ ਉਹ ਕੀ ਹੈ, ਜਾਂ ਤੁਹਾਡੇ ਨਾਲ ਹੋਰ ਜਿਹੜੇ ਅਧਿਕਾਰੀ ਉਹਨਾਂ ਦੀ ਮੁੱਖ ਤੌਰ ਤੇ ਮੰਗਾਂ ਹੈ ਕੀ ਨੇ? ਸਾਡੀ ਬੀਐਡ ਟੈਟ ਪਾਸ ਬਣੀਓ ਮੰਗ ਹੈ ਕਿ ਪੰਜਾਬ ਦੇ ਪਿਛਲੀ ਸਰਕਾਰ ਨੇ 4161 ਪੋਸਟਾਂ ਕੱਢੀਆਂ ਸੀ, ਬਹੁਤ ਘੱਟ, ਜਿਹਦੇ ਵਿੱਚੋਂ ਸਾਡੀ ਮੰਗ ਸੀ ਕਿ ਪੰਜਾਬ ਦੇ ਵਿੱਚ ਮਾਤ ਭਾਸ਼ਾ ਪੰਜਾਬੀ ਨੂੰ ਪ੍ਰਮੋਟ ਕਰਨ ਵਾਸਤੇ ਵੱਧ ਤੋਂ ਵੱਧ ਪੋਸਟਾਂ ਇਸ ਵਿਸ਼ੇ ਦੀਆਂ ਜਾਰੀ ਕਰਨੀਆਂ ਚਾਹੀਦੀਆਂ ਨੇ। ਉਦੋਂ ਬਹੁਤ ਘੱਟ ਪੋਸਟਾਂ ਕੱਢੀਆਂ। ਸਿੱਖਿਆ ਮੰਤਰੀ ਪ੍ਰਗਟ ਸਿੰਘ ਕਾਂਗਰਸ ਸਰਕਾਰ ਦੇ ਹੁੰਦੇ ਸੀ। ਆਖਰੀ ਸਮੇਂ ਦੇ ਵਿੱਚ 8 ਜਨਵਰੀ ਨੂੰ ਉਹ ਇਸ਼ਤਿਹਾਰ ਕੰਪਲੀਟ ਨਹੀਂ ਕੀਤਾ। ਵਾਅਦਾ ਕੀਤਾ ਸੀ ਸਾਰੀ ਇੱਥੋਂ ਦੀ ਜਿਹੜੀ ਹੁਣ ਕੈਬਨਿਟ ਬਣ ਚੁੱਕੀ ਹੈ, ਉਦੋਂ ਉਮੀਦਵਾਰ ਸੀਗੇ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ, ਸਾਰਿਆਂ ਨੇ ਵਾਅਦਾ ਕੀਤਾ ਸੀ ਸਾਡੇ ਧਰਨਿਆਂ 'ਚ ਜਾ ਕੇ, ਸਾਡੀਆਂ ਟੈਂਕੀਆਂ 'ਤੇ ਜਾ ਕੇ, ਜਿੱਥੇ ਅਸੀਂ ਧਰਨੇ 'ਤੇ ਬੈਠੇ ਹੁੰਦੇ ਸੀ, ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਤੁਹਾਡੀਆਂ ਪੋਸਟਾਂ ਦੇ ਵਿੱਚ ਵੀ ਵਾਅਦਾ ਕਰਾਂਗੇ, ਜਿਹੜੀਆਂ ਕਿ ਬਹੁਤ ਘੱਟ ਪੋਸਟਾਂ ਕਾਂਗਰਸ ਸਰਕਾਰ ਨੇ ਕੱਢੀਆਂ ਨੇ। ਵਿਧਾਨ ਸਭਾ ਚੋਣਾਂ ਦੇ ਵਿੱਚ ਜਦੋਂ ਅਸੀਂ ਮੰਗ ਪੱਤਰ ਦੇ ਰਹੇ ਸੀ ਉਦੋਂ ਵੀ, ਕਿ ਇਹਨਾਂ ਪੋਸਟਾਂ ਦੇ ਵਿੱਚ ਵਾਅਦਾ ਵੀ ਕਰਾਂਗੇ ਤੇ ਜਲਦੀ ਸਰਕਾਰ ਬਣਨ ਤੋਂ ਹਰਾ ਪੈਨ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਰੁਜ਼ਗਾਰ ਦੇਊਗਾ। ਅਜੇ ਤੱਕ ਕੋਈ ਰੁਜ਼ਗਾਰ ਨਹੀਂ ਦਿੱਤਾ, ਕੋਈ ਪੇਪਰ ਨਹੀਂ। ਮੀਤ ਹੇਅਰ ਸਿੱਖਿਆ ਮੰਤਰੀ ਬਣੇ ਨੇ ਆਮ ਆਦਮੀ ਪਾਰਟੀ ਤੇ, ਬਹੁਤ ਵੱਡਾ ਲੋਕਾਂ ਨੇ ਫਤਵਾ ਦਿੱਤਾ। ਤਾਂ ਕੋਈ ਉਹ ਵੀ ਸਮਾਂ ਸੀ ਜਦੋਂ ਖੁਦ ਮੀਤ ਹੇਅਰ ਆਪ ਵੀ ਟੈਂਕੀਆਂ ਤੇ ਚੜ੍ਹਦੇ ਲੈ ਰਹੇ ਰੁਜ਼ਗਾਰ ਲੈਣ ਵਾਸਤੇ। ਸਾਡਾ ਸੰਗਰੂਰ ਸਿਵਲ ਹਸਪਤਾਲ ਦੀ ਟੈਂਕੀ ਤੇ ਧਰਨਾ ਚੱਲਦਾ ਸੀ, ਸਾਡੇ ਸਾਥੀ 2 ਸਾਥੀ ਟੈਂਕੀ ਤੇ ਬੈਠੇ ਹੋਏ ਸੀ। ਖੁਦ ਟੈਂਕੀ ਤੇ ਜਾ ਕੇ ਸਿੱਖਿਆ ਮੰਤਰੀ ਮੀਤ ਹੇਅਰ ਨੇ ਆਪਣੇ ਸਾਥੀਆਂ ਸਮੇਤ, ਆਮ ਆਦਮੀ ਪਾਰਟੀ ਦੇ ਵਰਕਰਾਂ ਸਮੇਤ ਭਰੋਸਾ ਦਿੱਤਾ ਸੀ ਕਿ ਸਾਡੀ ਸਰਕਾਰ ਬਣਨ ਤੋਂ ਬਾਅਦ ਤੁਹਾਨੂੰ ਟੈਂਕੀਆਂ ਤੇ ਨਹੀਂ ਚੜ੍ਹਨਾ ਪੈਣਾ, ਖੱਜਲ ਖੁਆਰ ਨਹੀਂ ਹੋਣਾ ਪੈਣਾ, ਤੁਹਾਡੀਆਂ ਮੋਢਿਆਂ ਤੇ ਡਾਂਗਾਂ ਦੇ ਨਿਸ਼ਾਨ ਨਹੀਂ ਮਿਲਣੇ, ਤੁਹਾਨੂੰ ਰੁਜ਼ਗਾਰ ਮਿਲੂਗਾ। ਜਦੋਂ ਮੰਤਰੀ ਬਣ ਗਏ ਤਾਂ 1 ਮਈ ਮਜ਼ਦੂਰ ਦਿਵਸ ਵਾਲੇ ਦਿਨ ਬਰਨਾਲੇ ਉੱਥੇ ਬੇਰੁਜ਼ਗਾਰਾਂ ਦੀਆਂ ਪੱਗਾਂ ਲਾਈਆਂ ਗਈਆਂ। ਸੰਗਰੂਰ ਬਰਨਾਲੇ ਜਿੱਥੇ ਉਹਨਾਂ ਦੀ ਆਪਦੀ ਰਿਹਾਇਸ਼ ਹੈ, 2 ਜੂਨ ਨੂੰ ਫਿਰ ਬੇਰੁਜ਼ਗਾਰਾਂ ਦੇ ਨਾਲ ਧੱਕਾ ਮੁੱਕੀ ਕੀਤਾ ਜਾਂਦਾ ਰਿਹਾ। ਸਿੱਖਿਆ ਮੰਤਰੀ ਨੇ ਇਹ ਸਾਰਾ ਕੁਝ ਕੀਤਾ। ਮੁੱਖ ਮੰਤਰੀ ਦੀ ਕੋਠੀ ਅੱਗੇ ਵੀ ਇਹ ਸਾਰਾ ਕੁਝ ਹੋਇਆ। ਅਜੇ ਤੱਕ ਕੋਈ ਵੀ ਨਵੀਂ ਭਰਤੀ ਜਾਰੀ ਨਹੀਂ ਕੀਤੀ। ਪਿਛਲੀਆਂ ਭਰਤੀਆਂ ਜਿਹੜੀਆਂ ਲਮਕ ਰਹੀਆਂ ਨੇ, ਅਧੂਰੀਆਂ ਨੇ, ਕੋਈ ਕੰਪਲੀਟ ਨਹੀਂ ਕੀਤੀਆਂ। ਉਸੇ ਨੀਤੀ ਦੇ ਤਹਿਤ ਹੀ ਨਵੀਂ ਸਰਕਾਰ ਚੱਲ ਰਹੀ ਹੈ। ਬੀਐਡ ਟੈਟ ਪਾਸ ਅਧਿਆਪਕਾਂ ਦੀਆਂ ਜਿਹੜੀਆਂ ਮੰਗਾਂ ਨਹੀਂ ਪੂਰੀਆਂ ਕੀਤੀਆਂ ਜਾ ਰਹੀਆਂ, ਹੈਲਥ ਵਰਕਰ ਦੀਆਂ ਮੰਗਾਂ ਨੇ, ਮੁਹੱਲਾ ਕਲੀਨਿਕ ਦੀ ਗੱਲ ਕੀਤੀ ਜਾ ਰਹੀ ਹੈ ਕਿ ਹਰੇਕ ਹਲਕੇ ਦੇ ਵਿੱਚ 117 ਪੰਜਾਬ ਦੇ ਹਲਕਿਆਂ ਦੇ ਵਿੱਚ ਮੁਹੱਲਾ ਕਲੀਨਿਕ ਖੋਲ੍ਹੇ ਜਾਣੇ ਆ, ਜਿੱਥੇ ਕਿ 20 ਰੁਪਏ ਤੁਹਾਨੂੰ ਪਰ ਪੇਸ਼ੈਂਟ ਜਿਹੜਾ ਇਨਸੈਂਟਿਵ ਦਿੱਤਾ ਜਾਣਾ। ਤੁਸੀਂ ਜਿੰਨੇ ਪੇਸ਼ੈਂਟ ਕਵਰ ਕਰੋਗੇ ਤੁਹਾਨੂੰ 20 ਰੁਪਏ ਉਸ ਹਿਸਾਬ ਦੇ ਨਾਲ ਦਿੱਤੇ ਜਾਣਗੇ। ਬਹੁਤ ਹਾਸੋਹੀਣੀ ਗੱਲ ਹੈ। ਜਦੋਂ ਸਰਕਾਰ ਕਹਿੰਦੀ ਸੀ ਅਸੀਂ ਕੋਈ ਵੀ ਕੰਟਰੈਕਟ ਤੇ ਭਰਤੀ ਨਹੀਂ ਕਰਾਂਗੇ, ਸਿੱਧਾ ਇਹਦੇ ਤੋਂ ਬੜਾਵਾ ਲੱਗਦਾ ਹੈ ਕਿ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਬੜਾਵਾ ਦਿੱਤਾ ਜਾ ਰਿਹਾ, ਇਹ ਜਿਹੜੀਆਂ ਨਿੱਜੀਕਰਨ ਦੀਆਂ ਨੀਤੀਆਂ ਨੂੰ ਬੜਾਵਾ ਦਿੱਤਾ ਜਾ ਰਿਹਾ। ਤੇ ਹੈਲਥ ਦੇ ਵਿੱਚ ਬਹੁਤ ਬੁਰੀ ਹਾਲਤ ਹੈ। ਵੱਡੀ ਗਿਣਤੀ ਦੇ ਵਿੱਚ ਅਸਾਮੀਆਂ ਖਾਲੀ ਨੇ। ਪਿਛਲੇ ਸਮੇਂ ਦੇ ਵਿੱਚ ਕਰੋਨਾ ਦੇ ਦੌਰਾਨ ਬੜਾ ਸਾਡੇ ਪੰਜਾਬ ਦੇ ਲੋਕਾਂ ਨੂੰ ਜੋਖਮ ਝੱਲਣਾ ਪਿਆ। ਕੋਈ ਭਰਤੀਆਂ ਨਹੀਂ ਕੀਤੀਆਂ ਜਾ ਰਹੀਆਂ। ਜਦੋਂ ਤੋਂ ਸਰਕਾਰ ਬਣ ਚੁੱਕੀ ਹੈ, ਪਿਛਲੀਆਂ ਭਰਤੀਆਂ ਜਿਉਂਦੀਆਂ ਤੇ ਲਮਕ ਰਹੀਆਂ ਨੇ। ਅਧਵਾਟੇ ਲਮਕਦੀਆਂ ਭਰਤੀਆਂ ਨੂੰ ਵੀ ਕੰਪਲੀਟ ਨਹੀਂ ਕੀਤਾ ਜਾ ਰਿਹਾ ਜੀ। ਬਾਈ ਕੀ ਨਾਮ ਹੈ ਤੁਹਾਡਾ? ਰਮਨ ਕੁਮਾਰ ਮਲੋੜ ਜੀ। ਤੁਹਾਡੀ ਮੁੱਖ ਤੌਰ ਤੇ ਮੰਗ ਕੀ ਹੈ? ਮੈਂ ਓਵਰੇਜ ਬੇਰੁਜ਼ਗਾਰ ਯੂਨੀਅਨ ਦਾ ਸੂਬਾ ਪ੍ਰਧਾਨ ਹਾਂ ਜੀ। ਸਾਡੀ ਜਿਹੜੀ ਮੁੱਖ ਮੰਗ ਹੈ, ਦੇਖੋ ਜਿਹੜੀਆਂ ਪਿਛਲੀਆਂ ਸਰਕਾਰਾਂ ਸੀ ਉਹਨਾਂ ਦੀ ਨਲਾਇਕੀਆਂ ਕਰਕੇ, ਜੇਕਰ ਪਿਛਲੀ ਸਰਕਾਰ ਕੈਪਟਨ ਦੀ ਦੇਖੀਏ ਤਾਂ ਪੋਸਟਾਂ ਨਾ ਆਉਣ ਕਰਕੇ ਸਾਡੇ ਬਹੁਤ ਸਾਰੇ ਸਾਥੀ ਹੈ ਜਿਹੜੇ ਏਜ ਲੰਘਾ ਚੁੱਕੇ ਆ। ਇਸ ਲਈ 4161 ਪੋਸਟਾਂ ਮਾਸਟਰ ਕੇਡਰ ਦੀਆਂ ਨਿਕਲੀਆਂ ਹੋਈਆਂ। ਉਸ ਦੇ ਵਿੱਚ ਸਾਡੀ ਮੰਗ ਹੈ ਕਿ ਜਿਹੜੀ ਏਜ ਹੈ ਉਸ ਨੂੰ ਜਿਹੜਾ 37 ਸਾਲ ਤੋਂ ਕਰਕੇ ਦੂਜੇ ਸੂਬਿਆਂ ਤਰ੍ਹਾਂ ਬਾਕੀ ਸਾਰੇ ਸੂਬਿਆਂ ਦੇ ਵਿੱਚ 42 ਸਾਲ ਹੈ, 42 ਸਾਲ ਕਰਕੇ ਜਿਹੜਾ ਓਵਰੇਜ ਸਾਥੀਆਂ ਨੂੰ ਅਪਲਾਈ ਕਰਾਇਆ ਜਾਵੇ। ਵੋਟਾਂ ਤੋਂ ਪਹਿਲਾਂ ਅਸੀਂ ਇਹੀ ਭਗਵੰਤ ਮਾਨ ਸੀ ਜਿਸ ਨੂੰ ਮਿਲਦੇ ਹੁੰਦੇ ਸੀ, ਔਰ ਇਹ ਕਹਿੰਦਾ ਹੁੰਦਾ ਸੀਗਾ, ਤੁਸੀਂ ਔਨ ਰਿਕਾਰਡ ਇੱਧਰ ਦੇਖੋ, ਸੁਣ ਸਕਦੇ ਹੋ। ਨੰਬਰ 2, ਤੁਸੀਂ ਕਿਹਾ ਐਮਐਡ ਐਮਐਸਸੀ ਉਹ ਨੌਕਰੀਆਂ ਮੰਗਦੇ ਫਿਰਦੇ ਆ, ਨਹੀਂ ਮਿਲਦੀਆਂ। ਬਿਲਕੁਲ ਸਹੀ ਗੱਲ ਹੈ ਤੁਹਾਡੀ। ਮੇਰੇ ਕੋਲੇ ਸੀਐਮ ਸਾਹਿਬ ਐਮਐਸਸੀ ਐਮਐਡ ਪੀਐਚਡੀ ਕੀਤੀ ਹੋਈ ਟੀਚਰ ਆਏ। ਉਹ ਕਹਿੰਦੇ ਜੀ ਪਿਛਲੇ 7 ਸਾਲ ਤੋਂ ਅਸੀਂ ਧਰਨੇ ਦੇ ਰਹੇ ਹਾਂ ਤੇ ਹੁਣ ਮੀਟਿੰਗ ਦਾ ਸਮਾਂ ਮਿਲਿਆ ਤਾਂ ਕਹਿੰਦੇ ਤੁਸੀਂ ਓਵਰ ਏਜ ਹੋ ਗਏ, ਮਤਲਬ ਤੁਸੀਂ ਨੌਕਰੀ ਦੇ ਕਾਬਿਲ ਨਹੀਂ ਰਹੇ। ਮੈਂ ਕਿਹਾ ਵੀ ਇਹ ਬਹੁਤ ਦੁੱਖ ਦੀ ਗੱਲ ਹੈ ਕਿ ਤੁਸੀਂ ਧਰਨੇ ਲਾਉਂਦੇ ਓਵਰ ਏਜ ਹੋ ਗਏ। ਕੋਈ ਲੀਡਰ ਕਿਉਂ ਨਹੀਂ ਓਵਰ ਏਜ ਹੁੰਦਾ ਬਈ? 94 ਸਾਲ ਦੀ ਉਮਰ 'ਚ ਬਾਦਲ ਸਾਹਿਬ ਲੜਨ ਨੂੰ ਫਿਰਦੇ ਆ, ਇਹ ਕਿਉਂ ਨਹੀਂ ਓਵਰ ਏਜ ਹੁੰਦੇ? ਪਬਲਿਕ ਹੀ ਓਵਰ ਏਜ ਹੁੰਦੀ ਹੈ। ਸੋ ਇਹ ਸਾਰਾ ਕੁਝ ਕਾਨੂੰਨ ਬਦਲ ਕੇ ਜਿਹੜੇ ਨੌਕਰੀਆਂ ਮੰਗਦੇ ਜਿਹੜੇ ਓਵਰੇਜ ਹੋਏ ਨੇ ਉਹਨਾਂ ਨੇ ਡਿਗਰੀਆਂ ਮੁਤਾਬਕ ਉਹਨਾਂ ਨੂੰ ਜਿਹੜੀ ਹੈ ਇੱਥੇ ਉਹਨਾਂ ਨੂੰ ਨੌਕਰੀ ਦਿੱਤੀ। ਅਰਵਿੰਦ ਜੀ ਇੱਕ ਬੜਾ ਇੰਟਰਸਟ ਦੇਖੋ, ਉਦੋਂ ਬਾਅਦ ਅਸੀਂ ਇਹਨਾਂ ਨੂੰ ਬਾਅਦ 'ਚ ਵੀ ਮਿਲੇ
ਐਜੂਕੇਸ਼ਨ ਮਿਨਿਸਟਰ ਨੂੰ ਬਹੁਤ ਵਾਰ ਮਿਲੇ ਕਿ ਤੁਹਾਡੇ ਵਾਅਦੇ ਕੀਤੇ ਆ, ਤੁਸੀਂ ਸਾਡੇ ਨਾਲ ਪ੍ਰੋਮਿਸ ਕੀਤਾ ਸੀ ਪੂਰਾ ਕੀਤਾ ਜਾਵੇ। ਸਾਨੂੰ ਖੱਜਲ ਖਰਾਬ ਕੀਤਾ ਗਿਆ। ਮੈਂ ਮਰਨ ਵਰਤ ਤੇ ਬੈਠਾ ਮੀਥੇਰ ਦੀ ਕੋਠੀ ਅੱਗੇ, ਤੀਜੇ ਦਿਨ ਸਿਹਤ ਖਰਾਬ ਹੋਣ ਕਰਕੇ ਮਰਨ ਵਰਤ ਇਹਨਾਂ ਨੇ ਖੁਲਾ ਦਿੱਤਾ ਗਿਆ ਮੇਰਾ, ਔਰ ਵਿਸ਼ਵਾਸਨ ਦਿੱਤਾ ਸੀ ਤੁਹਾਨੂੰ ਜਲਦੀ ਅਪਲਾਈ ਕਰਾ ਦਿਆਂਗੇ ਸਾਰਿਆਂ ਨੂੰ। ਉਹ ਪਰ ਉਸ ਤੋਂ ਬਾਅਦ ਜਦੋਂ ਮੀਟਿੰਗਾਂ ਕੀਤੀਆਂ, ਮੀਥੇਰ ਦੀ ਵਰਡਿੰਗ ਸੀ ਕਿ ਜਿਹੜੀ ਮੇਰੇ ਹੱਥ ਦੇ ਵਿੱਚ ਕੋਈ ਵੀ ਕਮਾਂਡ ਨਹੀਂ ਹੈ, ਪਾਵਰ ਨਹੀਂ ਹੈ, ਤੁਸੀਂ ਸੀਐਮ ਤੋਂ ਕਰਵਾ ਲਓ ਜੇ ਮਸਲਾ ਹੱਲ ਹੁੰਦਾ ਹੈ। ਅਸੀਂ ਸੰਗਰੂਰ ਧਰਨਾ ਲਾਇਆ ਸੀਐਮ ਦੀ ਕੋਠੀ ਅੱਗੇ। ਅਸੀਂ 12 ਵਜੇ ਦੁਪਹਿਰ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਤਪਦੀ ਜਿਹੜੀ ਗਰਮੀ 'ਚ ਰੋਡ ਜਾਮ ਕਰਕੇ ਰੱਖੇ। ਸਾਨੂੰ ਮੀਟਿੰਗ ਦਿੱਤੀ ਕਿ ਇੱਥੇ ਸੀਐਮ ਨੂੰ ਮਿਲਾ ਕੇ, ਸੀਐਮ ਨੇ ਕਿਹਾ ਕਿ 28 ਤਰੀਕ ਨੂੰ ਤੁਸੀਂ ਉੱਥੇ ਆ ਜਾਓ, ਤੁਹਾਡਾ ਮਸਲਾ ਹੱਲ ਕੀਤਾ ਜਾਊਗਾ। ਕੱਲ੍ਹ ਦੇ ਅਸੀਂ ਇੱਥੇ ਬੈਠੇ ਹਾਂ। ਕੱਲ੍ਹ ਸਾਰਾ ਦਿਨ ਇੱਥੇ ਡੀਕਣ ਤੋਂ ਬਾਅਦ ਸਾਨੂੰ 4 ਵਜੇ ਕਿਹਾ ਜਾਂਦਾ ਕਿ ਅੱਜ ਮੀਟਿੰਗਾਂ ਨਹੀਂ ਹੋ ਸਕਦੀਆਂ, ਕੱਲ੍ਹ ਨੂੰ ਮੀਟਿੰਗਾਂ ਕਰਾਈਆਂ ਜਾਣਗੀਆਂ। ਬੇਰੁਜ਼ਗਾਰ ਜਥੇਬੰਦੀਆਂ, ਬੇਰੁਜ਼ਗਾਰ ਸਾਥੀ ਹੈ ਜਿਹੜੇ ਬੇਰੁਜ਼ਗਾਰੀ ਦੀ ਮਾਰ ਚੱਲ ਰਹੇ ਆ। ਇੱਥੇ ਰਹਿਣਾ ਪਿਆ, ਹੋਟਲਾਂ ਦੇ ਪੈਸੇ, ਖਾਣ ਪੀਣ ਦਾ ਖਰਚਾ, ਇੰਨੀ ਦੂਰੋਂ ਅਸੀਂ ਖਰਚਾ ਕਰਕੇ ਆਏ ਹਾਂ। ਔਰ ਅੱਜ ਵੀ ਸਵੇਰ 9 ਵਜੇ ਦੇ ਇੱਥੇ ਮੀਂਹ ਪੈਂਦਿਆਂ 'ਚ ਪਹੁੰਚੇ ਹੋਏ ਹਾਂ। ਹਜੇ ਤੱਕ ਇੱਕ ਵੱਡਾ ਸਵਾਲ ਹੈ ਕਿ ਮੰਨ ਲਓ ਮੀਟਿੰਗ ਨੂੰ ਲੈ ਕੇ ਜਿਹੜੀ ਇੱਕ ਤਰ੍ਹਾਂ ਦੇ ਨਾਲ ਗੱਲ ਅੜੀ ਹੋਈ ਹੈ, ਤੇ ਜੇ ਤੁਹਾਡੀ ਮੀਟਿੰਗ ਹੋ ਵੀ ਜਾਂਦੀ ਹੈ, ਜ਼ੋਰ ਪਾਉਣ ਤੇ ਮੀਟਿੰਗ ਹੋ ਜਾਂਦੀ ਹੈ, ਫਿਰ ਲੱਗਦਾ ਕਿ ਮਸਲਾ ਹੱਲ ਹੋ ਸਕਦਾ। ਜੇ ਮੀਟਿੰਗ ਨੂੰ ਇੰਨੀ ਦੇਰੀ, ਤੇ ਫਿਰ ਜਿਹੜੀਆਂ ਤੁਹਾਡੀਆਂ ਲੰਮੇ ਸਮੇਂ ਤੋਂ ਮੰਗਾਂ ਲਟਕਦੀਆਂ ਆਉਂਦੀਆਂ ਨੇ, ਫਿਰ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਜਲਦੀ ਦੇ ਨਾਲ ਹੱਲ ਕੀਤਾ ਜਾ ਸਕਦਾ। ਉਮੀਦ ਹੈ ਤੁਹਾਨੂੰ? ਦੇਖੋ ਜੀ, ਸਾਨੂੰ ਜਦੋਂ ਸਰਕਾਰ ਬਣੀ ਸੀ ਬਹੁਤ ਉਮੀਦਾਂ ਸੀ, ਸਾਰਿਆਂ ਨੂੰ ਉਮੀਦਾਂ ਸੀਗੀਆਂ, ਲੇਕਿਨ ਜਿਵੇਂ ਜਿਵੇਂ ਸਾਡੀਆਂ ਮੀਟਿੰਗਾਂ ਹੁੰਦੀਆਂ ਗਈਆਂ ਉਵੇਂ ਉਵੇਂ ਉਮੀਦਾਂ ਜਿਹੜੀਆਂ ਸਾਰੀਆਂ ਉਤਰਦੀਆਂ ਜਾ ਰਹੀਆਂ ਸਾਰੀਆਂ। ਔਰ ਪਤਾ ਲੱਗਦਾ ਜਾ ਰਿਹਾ ਇਹ ਦੂਜੀਆਂ ਸਰਕਾਰਾਂ ਤੋਂ ਵੀ ਨਿਖਿੱਧ ਸਰਕਾਰ ਹੈ। ਇਹ ਵਾਅਦੇ ਕਰਕੇ ਉਹ ਤਾਂ ਮੁੱਕਰੇ ਸੀਗੇ, ਪਹਿਲਾਂ ਪ੍ਰੋਮਿਸ ਕਰਕੇ ਹੁਣ ਵੀ ਮੁੱਕਰਦੇ ਜਾ ਰਹੇ ਲਗਾਤਾਰ। ਔਰ ਜਿਹੜੀਆਂ ਮੀਟਿੰਗਾਂ ਉਹ ਬੇਸਿੱਟਾ ਰਹਿੰਦੀਆਂ ਜਾ ਰਹੀਆਂ। ਤੁਸੀਂ ਦੇਖ ਹੀ ਰਹੇ ਹੋ, ਮੀਟਿੰਗ ਕਰਨ ਨੂੰ ਹੀ ਨਹੀਂ ਜਿਹੜੇ ਰਾਜੀ, ਤੇ ਮੀਟਿੰਗ ਕਰਕੇ ਹੱਲ ਕੀ ਕਰਨਗੇ। ਇਹ ਸਾਰਾ ਸਾਨੂੰ ਜਿਵੇਂ ਦੇਖਣ 'ਚ ਲੱਗਦਾ ਜਿਹੜੀ ਸੰਗਰੂਰ ਦੇ ਵਿੱਚ ਇਹਨਾਂ ਦੀ ਹਾਰ ਹੋਈ ਹੈ, ਇਹ ਸਾਰੀ ਫਰਸਟ੍ਰੇਸ਼ਨ ਉਸਦੀ ਹੈ, ਬੇਰੁਜ਼ਗਾਰਾਂ ਦੇ ਕੱਢਣਾ ਚਾਹੁੰਦੇ ਆ, ਜਦ ਕਿ ਇਹਨਾਂ ਨੂੰ ਉੱਥੋਂ ਸਿੱਖ ਲੈਣੀ ਚਾਹੀਦੀ ਹੈ। ਉਸ ਤੋਂ ਸਿੱਖਣਾ ਚਾਹੀਦਾ ਵੀ ਕਿਵੇਂ ਨਾ ਮਿਲਣ ਕਰਕੇ, ਐਮਐਲਏ ਦੇ ਨਾ ਫੋਨ ਚੱਕਣ ਕਰਕੇ ਕੋਈ ਵੀ ਮਸਲਾ ਨਹੀਂ ਹੱਲ ਹੋਇਆ। ਇਸ ਕਰਕੇ ਇਹਨਾਂ ਨੂੰ ਚਾਹੀਦਾ ਸੀ ਕਿ ਪਹਿਲ ਦੇ ਆਧਾਰ ਤੇ ਮੀਟਿੰਗਾਂ ਕਰਦੇ, ਲੇਕਿਨ ਕੋਈ ਵੀ ਅਧਿਕਾਰੀ ਮੌਜੂਦ ਨਹੀਂ, ਜਦ ਕਿ ਸਾਰੇ ਇੱਥੇ ਆ। ਇੱਕ ਚਿੰਤਾ ਵਾਲਾ ਸਵਾਲ ਹੈ ਕਿ ਸੀਐਮ ਭਗਵੰਤ ਮਾਨ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬ ਦੇ ਲੋਕਾਂ ਨੇ ਫਤਵਾ ਦਿੱਤਾ ਤਾਂ ਕਿਹਾ ਜਾਂਦਾ ਸੀ ਕਿ ਜਿਹੜੇ ਸੀਐਮ ਭਗਵੰਤ ਮਾਨ ਨੇ ਸਧਾਰਨ ਘਰ ਦੇ ਇੱਕ ਵਿਅਕਤੀ ਨੇ, ਤਾਂ ਉਹ ਪੰਜਾਬ ਦੇ ਮਸਲਿਆਂ ਦੀ ਗੱਲ ਕਰਦੇ ਰਹੇ ਨੇ, ਚਾਹੇ ਕਾਮੇਡੀ ਦੇ ਰਾਹੀਂ ਕੀਤੀ ਹੋਵੇ, ਚਾਹੇ ਫਿਲਮਾਂ ਦੇ ਰਾਹੀਂ ਕੀਤੀ ਹੋਵੇ। ਤਾਂ ਹੁਣ ਕੀ ਲੱਗਦਾ ਕਿ ਸੀਐਮ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਨੇ, ਪੰਜਾਬ ਦੇ ਨੌਜਵਾਨਾਂ ਨੂੰ ਜਿਹੜੇ ਬੇਰੁਜ਼ਗਾਰ ਨੇ ਜਾਂ ਜਿਹੜੇ ਪੰਜਾਬ ਨੂੰ ਧਰਾਤਲ ਪੱਖ ਤੋਂ ਜਾਣਦੇ ਨੇ, ਤਾਂ ਕੀ ਉਹਨਾਂ ਦੀ ਕੋਈ ਪੇਸ਼ ਨਹੀਂ ਜਾਂਦੀ ਜਾਂ ਉਹਨਾਂ ਦੀ ਉਹ ਸਮਝਣ ਵਾਸਤੇ ਤਿਆਰ ਨਹੀਂ? ਅਸਲ ਦੇ ਵਿੱਚ ਕਾਰਨ ਕੀ ਹੈ ਪੂਰਾ? ਦੇਖੋ, ਆਮ ਤੋਂ ਇਸ ਜਿਹੜੇ ਸੀਐਮ ਬਣਦੇ ਖਾਸ ਹੋ ਗਏ, ਐਟੀਟਿਊਡ ਇਹਨਾਂ ਦਾ ਚੇਂਜ ਹੋ ਚੁੱਕਿਆ। ਤੁਸੀਂ ਇਹ ਦੇਖੋ ਵੀ ਅਸੀਂ ਇਹਨਾਂ ਦੀ ਜਿਹੜੀ ਕੋਠੀ ਹੈ ਡ੍ਰੀਮਲੈਂਡ, ਅਸੀਂ 7 ਜਥੇਬੰਦੀਆਂ ਨੇ ਇਹਨਾਂ ਦੇ ਘਰ ਦੇ ਅੱਗੇ ਪੱਕਾ ਮੋਰਚਾ ਲਾਇਆ ਹੋਇਆ ਸੀਗਾ। ਔਰ ਸੀਐਮ ਖੁਦ ਉੱਥੇ ਪਹੁੰਚਦੇ ਸੀ, ਰਾਤ ਉੱਥੇ ਰਹਿੰਦੇ ਸੀ, ਸਵੇਰ ਜਾਂਦੇ ਸੀ। ਇੱਕ ਬਹੁਤ ਵੱਡੀ ਜਿਹੜੀ ਹੈਗੀ ਆ 3 ਲੇਅਰ ਦੀ ਲਾਈਨ ਲਾ ਕੇ, ਬੱਸਾਂ ਲਾ ਕੇ, ਸਾਨੂੰ ਲੁਕੋ ਕੇ ਸੀਐਮ ਨੂੰ ਘਰੇ ਲਿਆਂਦਾ ਜਾਂਦਾ ਸੀ ਔਰ ਲੈ ਕੇ ਜਾਂਦਾ ਸੀ, ਆਇਆ ਜਾਂਦਾ ਸੀ। ਔਰ ਉਹਦੇ ਕੋਲ 1 ਮਿੰਟ ਟਾਈਮ ਨਹੀਂ ਸੀ ਵੀ ਜਿਹੜੇ ਘਰ ਅੱਗੇ ਬੈਠੇ ਇਹਨਾਂ ਨੂੰ ਮਿਲ ਲਾਂ ਮੈਂ। ਨਾ ਹੀ ਉੱਥੇ ਮਿਲ ਦਿੱਤਾ ਜਾਂਦਾ ਸੀ, ਨਾ ਹੀ ਕਲੋਨੀ 'ਚ ਐਂਟਰ ਹੋਣ ਦਿੱਤਾ ਜਾਂਦਾ ਸੀਗਾ। ਜਾਂ ਤਾਂ ਇਹ ਹੋ ਸਕਦਾ ਵੀ ਇਹਨਾਂ ਕੋਲ ਆਪਦੇ ਕੋਲ ਕੋਈ ਪਾਵਰ ਨਹੀਂ, ਜਾਂ ਹੋ ਸਕਦਾ ਵੀ ਜਿਹੜਾ ਹੈਗਾ ਇਹਨਾਂ ਨੇ ਸਾਰੇ ਆਪਦੇ ਹੱਥ ਵੜਾ ਕੇ ਸਾਰੀਆਂ ਜਿਹੜੀਆਂ ਪਾਵਰਾਂ ਉਹ ਦਿੱਲੀ ਨੂੰ ਦੇਤੀਆਂ ਔਰ ਸਾਰਾ ਕੁਝ ਕੇਜਰੀਵਾਲ ਨੂੰ ਦੇਤਾ। ਜਿਵੇਂ ਵਿਰੋਧੀ ਪਾਰਟੀਆਂ ਕਹਿੰਦੀਆਂ ਨੇ ਕਿ ਦਿੱਲੀ ਚਲਾਉਂਦੀ ਸਰਕਾਰ, ਜਿਸ ਤਰ੍ਹਾਂ ਪਹਿਲਾਂ ਪਾਰਟੀਆਂ ਕਾਂਗਰਸ ਦੇ ਉੱਪਰ ਇਲਜ਼ਾਮ ਲੱਗਦਾ ਸੀ, ਹੁਣ ਇਸੇ ਤਰ੍ਹਾਂ ਫਿਰ ਮੰਨਿਆ ਜਾਵੇ ਕਿ ਜਿਹੜਾ ਆਮ ਆਦਮੀ ਪਾਰਟੀ ਹੈ, ਸੀਐਮ ਭਗਵੰਤ ਮਾਨ ਨੂੰ ਵੀ ਜਿਹੜਾ ਦਿੱਲੀ ਚਲਾਉਂਦੀ ਹੈ? ਇੱਥੋਂ ਤਾਂ ਹੁਣ ਸਿੱਧ ਹੀ ਹੋ ਰਿਹਾ ਜੀ ਜਿਸ ਹਿਸਾਬ ਨਾਲ, ਕਿਉਂਕਿ ਦੇਖੋ ਇੰਨੇ ਮਸਲੇ ਜਿਹੜੇ ਬਹੁਤ ਥੋੜ੍ਹੇ ਸਮੇਂ 'ਚ ਹੱਲ ਹੋਣ ਵਾਲੇ ਮਸਲੇ ਆ। ਸਾਡਾ ਮਸਲਾ ਵੀ ਇੱਕ ਇਹੋ ਜਿਹਾ ਮਸਲਾ ਹੈ, ਸਿਰਫ ਇੱਕ ਕੋਰੀਜਨਮ ਕੱਢਣਾ ਔਰ ਨਾਲ ਦੀ ਨਾਲ ਹੱਲ ਹੈ। ਲੇਕਿਨ ਇਸ ਦਾ ਮਤਲਬ ਇਹ ਹੋ ਸਕਦਾ ਹੈ ਵੀ ਜਿਹੜਾ ਇਹਨਾਂ ਦੇ ਮੰਤਰੀ ਵੀ ਆਪਦੇ ਮੂੰਹ ਕਹਿੰਦੇ ਸਾਡੇ ਹੱਥ ਕੋਈ ਵੀ ਪਾਵਰ ਨਹੀਂ ਸਾਡੇ ਮਹਿਕਮੇ ਦੀ, ਵੀ ਇਹ ਜਿਹੜਾ ਸਾਰੀ ਕਮਾਨ ਹੈ ਕੇਜਰੀਵਾਲ ਸੰਭਾਲੀ ਚੁੱਕਿਆ। ਜੋ ਵੀ ਕੰਮ ਕਰਨਾ ਹੈ ਇੱਥੇ ਤੁਸੀਂ ਦੇਖ ਲਓ, ਆ ਸੀਐਮ ਹਾਊਸ ਹੈ, ਇਹਦੇ ਨਾਲ 2 ਕੋਠੀਆਂ, ਇੱਕ ਸੀਐਮ ਹਾਊਸ ਇੱਧਰਲੇ ਬੰਨੇ ਗੇਟ ਹੈ ਕਿ ਪਿਛਲੇ ਪਾਸੇ ਹੈ, ਦੋਨੋਂ ਇਕੱਠੀਆਂ ਜੁੜੀਆਂ ਹੋਈਆਂ। ਔਰ ਸੁਣਨ 'ਚ ਆਉਂਦਾ ਵੀ ਰਾਘਵ ਚੱਡਾ ਵੀ ਇਸ ਕੋਠੀ ਦੇ ਵਿੱਚ ਹੀ ਨਾਲ ਰਹਿੰਦੇ ਆ। ਸਾਰੇ ਜਿਹੜੇ ਫੈਸਲੇ ਆ ਉਹ ਕਰਦੇ, ਇਹਨਾਂ ਦੇ ਹੱਥ ਕੁਛ ਨਹੀਂ ਗਾ ਜੀ। ਤਾਂ ਬੜੀ ਇੱਕ ਤਰਾਸਦੀ ਵਾਲੀ ਗੱਲ ਹੈ ਕਿ ਇਹ ਜਿਹੜੇ ਪੰਜਾਬ ਦੇ ਨੌਜਵਾਨ ਨੇ, ਜਿਹੜੇ ਲੰਮੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੜੇ ਹੋਏ ਨੇ, ਤਾਂ ਇਹਨਾਂ ਵਾਸਤੇ ਬਹੁਤ ਵੱਡੇ ਕਹਿ ਸਕਦੇ ਹਾਂ ਕਿ ਤਰ੍ਹਾਂ ਦੀਆਂ ਚੁਣੌਤੀਆਂ, ਕਿਉਂਕਿ ਜਿਸ ਤਰ੍ਹਾਂ ਰਵਾਇਤੀ ਪਾਰਟੀਆਂ ਦਾ ਸਮਾਂ ਕੱਢ ਰਿਹਾ, ਜਿਸ ਤਰ੍ਹਾਂ ਉਹ ਮੀਟਿੰਗਾਂ ਦੇ ਕੇ ਮੀਟਿੰਗਾਂ ਤੋਂ ਮੁਨਕਰ ਹੋ ਜਾਂਦੇ ਰਹੇ, ਤਾਂ ਇਸੇ ਤਰ੍ਹਾਂ ਅੱਜ ਸੀਐਮ ਭਗਵੰਤ ਮਾਨ ਦੇ ਨਾਲ ਤਕਰੀਬਨ ਦੂਜਾ ਦਿਨ ਹੈ ਮੀਟਿੰਗ ਦਾ ਸਮਾਂ ਤੈਅ ਹੋਇਆ ਸੀ, ਪਰ ਇਹਨਾਂ ਦੀ ਮੀਟਿੰਗ ਨਹੀਂ ਕਰਵਾਈ ਜਾ ਰਹੀ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਜੇ ਸੀਐਮ ਭਗਵੰਤ ਮਾਨ ਦੇ ਨਾਲ ਇਹਨਾਂ ਦੀ ਮੀਟਿੰਗ ਹੁੰਦੀ ਹੈ ਤਾਂ ਕੀ ਇਹਨਾਂ ਦੇ ਮਸਲਿਆਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਸੁਹਿਰਦਗੀ ਦੇ ਨਾਲ ਜਿਹੜਾ ਇਹਨਾਂ ਦੀਆਂ ਮੰਗਾਂ ਹੈ ਉਹਨਾਂ ਨੂੰ ਸੰਪੂਰਨ ਕੀਤਾ ਜਾਂਦਾ ਹੈ। ਇਹ ਆਉਣ ਵਾਲੇ ਸਮੇਂ ਦੇ ਵਿੱਚ ਭਵਿੱਖ ਤੈਅ ਕਰੇਗਾ। ਇਸ ਤਰ੍ਹਾਂ ਦੇ तमाम ਮਸਲੇ ਲੈ ਕੇ ਹਾਜ਼ਰ ਹੋਵਾਂਗਾ। ਧੰਨਵਾਦ।